ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹ ਫੋਟੋ ਸੈਸ਼ਨ 'ਚ ਰੁੱਝੇ ਹੋਏ ਨੇ। ਐ ਹੱਥ ਕਰਕੇ ਫੋਟੋ ਕਰਾ ਲਈ ਜਾਂਦੀ ਹੈ ਤੇ ਅੱਗੇ ਨਿਕਲ ਜਾਂਦੇ ਨੇ। ਮਦਦ ਜ਼ਮੀਨੀ ਪੱਧਰ ਤੇ ਨਹੀਂ ਹੋ ਰਹੀ। ਕਿੰਨੇ ਟਾਈਮ ਤੱਕ ਲੋਕ ਸੋਚਣ ਕਿ ਬੰਨ ਦਾ ਇਹੋ ਜਿਹਾ ਪੱਕਾ ਬੰਨ ਨੂੰ ਕਰ ਦਿੱਤਾ ਜਾਊਗਾ ਕਿ ਮੁੜ ਤੋਂ ਇਹ ਏਰੀਆ ਹੜੂਗਾ ਨਹੀਂ। ਮੇਰੇ ਕੋਲ ਗੱਡੀ ਦੇ ਵਿੱਚ ਪੇਪਰ ਪਏ ਆ ਤੇ ਮੈਂ ਉਸ ਚੀਜ਼ ਨੂੰ ਚੰਗਾ ਨਹੀਂ ਸਮਝਦਾ ਵੀ ਉਧਰੋਂ ਸਾਡੇ ਤੇ ਆਫਤ ਆਈ ਆ ਤੇ ਉਧਰੋਂ ਮੈਂ ਲੋਕਾਂ ਨੂੰ ਦੱਸਦਾ ਫਿਰ ਆਹ ਕੰਮ ਕੀਤਾ ਤੇ ਪੇਪਰ ਚਾਹੀਦੇ ਆ ਤੇ ਮੈਂ ਕੱਢ ਕੇ ਦਿਖਾ ਦੇਣਾ ਤੁਹਾਨੂੰ। ਅਸੀਂ ਚਾਹਾਂਗੇ ਵੀ ਪੇਪਰ ਜ਼ਰੂਰ ਦੇਖੀਏ। ਆ ਉੱਥੇ ਮਾਨ ਸਾਹਿਬ ਦੇ ਦਫ਼ਤਰ ਤੋਂ ਆ ਉੱਤੇ ਸਪਲੈਸ਼ ਲੱਗ ਗਿਆ, ਉਦੋਂ ਅੱਗੇ ਚਲੇ ਗਈ। ਆ ਦੇਖੋ ਕਿੰਨੇ ਦਫ਼ਤਰਾਂ ਦੇ ਸਾਈਨ ਹੋਏ, 1 2 3 4 5 6 7 8 9 10 11 12 13 ਅਸੀਂ ਕੰਮ ਕਰ ਰਹੇ ਜੀ ਇਸ ਬੰਨ ਦਾ। ਮੈਨੂੰ ਕੋਈ ਨਹੀਂ ਕਹਿ ਸਕਦਾ ਕਿ ਤੂੰ ਸੁੱਤਾ ਪਿਆ ਵਾਂ ਔਰ ਸਵੇਰੇ 6 ਵਜੇ ਉੱਠ ਖੜੋਈਦਾ, ਰਾਤ ਨੂੰ 10 ਵਜੇ ਤੱਕ ਮੈਨੂੰ ਕੋਈ ਬੰਦਾ ਮੰਜੇ ਤੇ ਪਏ ਨੂੰ ਦਿਖਾ ਦੇਵੇ ਆ ਕੇ, ਉਦੋਂ ਹੀ ਸਭ ਕੁਝ ਛੱਡ ਦਿਆਂਗੇ। ਸਤਿ ਸ਼੍ਰੀ ਅਕਾਲ, ਪੰਜਾਬੀ ਰੇਡੀਓ USA ਵੇਖ ਰਹੇ ਹੋ ਤੁਸੀਂ। ਇਸ ਸਮੇਂ ਅਸੀਂ ਉਸ ਜਗ੍ਹਾ ਤੇ ਮੌਜੂਦ ਹਾਂ ਜਿੱਥੇ ਪਾਣੀ ਨੇ ਬਹੁਤ ਜ਼ਿਆਦਾ ਮਾਰ ਕੀਤੀ ਹੈ। ਰਤਨ ਸਿੰਘ ਕਾਕੜ ਕਲਾਂ ਸ਼ਾਹਕੋਟ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨੇ, ਉਹ ਸਾਡੇ ਨਾਲ ਮੌਜੂਦ ਨੇ। ਇਸ ਸਮੇਂ ਤੁਰੰਤਲ ਤੇ ਸਥਿਤੀ ਦਾ ਜਾਇਜ਼ਾ ਲੈ ਰਹੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਇਹ ਜਾਣਨਾ ਚਾਹਾਂਗੇ ਤੁਹਾਡੇ ਤੋਂ, ਇਹਨੂੰ ਕੁਦਰਤੀ ਆਫਤ ਕਹੀਏ ਜਾਂ ਫਿਰ ਮਨੁੱਖ ਦੇ ਵੱਲੋਂ ਬਣਾ ਲਈ ਗਈ ਆਫਤ ਕਹੀਏ? ਨਹੀਂ ਜੀ, ਪਾਣੀ ਪਿੱਛੋਂ ਕੁਦਰਤ ਨੇ ਭੇਜਿਆ, ਪਰ ਜਿੱਥੇ ਸਟਾਕ ਕਰਨਾ ਸੀਗਾ ਉੱਥੇ ਨਹੀਂ ਪੂਰਾ ਹੋ ਸਕਿਆ ਤੇ ਪਾਣੀ ਮਜਬੂਰੀ ਬਣ ਗਈ ਇੱਕ ਛੱਡਣ ਦੀ, ਜਿਹਦੇ ਲਈ 2 ਦਿਨ ਪਹਿਲਾਂ ਲੋਕਾਂ ਨੂੰ ਦੱਸ ਦਿੱਤਾ ਸੀਗਾ। ਅਸੀਂ ਅਨਾਉਂਸਮੈਂਟਾਂ ਕਰਦੇ ਰਹੇ ਹਾਂ ਕਿ ਪਾਣੀ 2 ਦਿਨਾਂ ਤੱਕ ਆ ਜਾਣਾ ਆ, ਪਰ ਇਹ ਜ਼ਰੂਰ ਆ ਪਿਛਲੀ ਵਾਰੀ ਇੰਨਾ ਪਾਣੀ ਨਹੀਂ ਸੀ, ਐਤਕੀ ਬਹੁਤ ਜ਼ਿਆਦਾ ਪਾਣੀ ਆਇਆ ਵਾ। ਅਜੇ ਵੀ ਕੁਛ ਲੱਗ ਰਿਹਾ ਵੀ ਬਾਰਿਸ਼ ਨਾ ਜੇ ਬੰਦ ਹੋਈ ਤੇ ਪਤਾ ਨਹੀਂ ਕੀ ਹੋਣਾ। ਪਰਮਾਤਮਾ ਦੇ ਹੱਥ ਆ, ਬਾਰਿਸ਼ ਜਿਹੜੀ ਪਰਮਾਤਮਾ ਦੇ ਹੱਥ ਆ, ਵੱਧ ਘੱਟ ਕਰਨਾ ਪਾਣੀ ਜਿਹੜਾ ਉਹ ਤੇ ਚਲੋ ਸਰਕਾਰਾਂ ਦੇ ਹੱਥ ਹੈਗਾ ਵਾ। ਹੁਣ ਜੇ ਪਾਣੀ ਅਜੇ ਵੀ ਵਾਧੂ ਆ ਪਿੱਛੇ ਤੇ ਥੋੜਾ ਥੋੜਾ ਕਰਕੇ ਛੱਡ ਹੋ ਰਿਹਾ ਵਾ, ਤੇ ਹੁਣ ਇੱਥੇ ਪ੍ਰਸ਼ਾਸਨ ਹੋ ਗਿਆ, ਲੋਕ ਹੋ ਗਏ, ਪੰਜਾਬ ਦੀ ਜਵਾਨੀ ਭਗਵੰਤ ਮਾਨ ਜੀ ਦੇ ਪੂਰੇ ਨਿਰਦੇਸ਼ਾਂ ਦੇ ਨਾਲ ਉਹਦੇ ਜਿੱਦਾਂ ਉਹਨਾਂ ਨੇ ਕਿਹਾ ਸੀ ਉਸ ਤਰੀਕੇ ਨਾਲ ਅਸੀਂ ਕੰਮ ਕਰ ਰਹੇ ਹਾਂ। ਪੂਰਾ ਪ੍ਰਸ਼ਾਸਨ ਕੰਮ ਕਰ ਰਿਹਾ। ਲੋਕ ਪੰਜਾਬ ਗੁਰੂ ਨਾਨਕ ਸਾਨੂੰ ਇਹ ਦੇ ਗਿਆ ਕਿ ਵੰਡ ਕੇ ਛਕੋ। ਜਿਹੜਾ ਵੰਡ ਕੇ ਛਕੋ ਦਾ ਜਿਹੜਾ ਨਾ ਪ੍ਰੋਸੈਸ ਆ, ਉਹ ਪੰਜਾਬ ਨੂੰ ਕਾਮਯਾਬ ਕਰ ਰਿਹਾ, ਉਹ ਪੰਜਾਬ ਨੂੰ ਕਾਮਯਾਬ ਕਰ ਰਿਹਾ। ਅੱਜ ਕੋਈ ਨਹੀਂ ਜਾਣਦਾ ਇੱਕ ਦੂਜੇ ਨੂੰ ਇੱਥੋਂ ਕਿੱਥੋਂ ਟਰਾਲੀਆਂ ਆਈ ਜਾਂਦੀਆਂ, ਕਿੱਥੋਂ ਸਮਾਨ ਆਈ ਜਾਂਦਾ, ਕਿੱਥੋਂ ਪ੍ਰਸ਼ਾਸਨ ਸਮਾਨ ਦੇਈ ਜਾਂਦਾ, ਕਿੱਥੋਂ ਸਰਕਾਰ ਸਮਾਨ ਭੇਜੀ ਜਾਂਦੀ ਆ, ਕੋਈ ਪਤਾ ਨਹੀਂ। ਲੋਕਾਂ ਤੱਕ ਅੱਜ ਸਾਨੂੰ 2 ਦਿਨ, ਤੀਜਾ ਦਿਨ ਅੱਜ 3 ਦਿਨ ਹੋ ਗਿਆ ਸਾਡੇ। ਪਹਿਲਾਂ ਪਰਸੋਂ ਲੱਗੀਆਂ ਸੀ 10 ਵੋਟਾਂ ਲੱਗੀਆਂ ਸੀ, ਕੱਲ੍ਹ ਤੋਂ 20 ਲੱਗੀਆਂ ਆਈਆਂ ਵੋਟਸ। 25 ਪਿੰਡ ਆ ਸਾਡੇ ਜਿਹੜੇ ਜ਼ਿਆਦਾ ਪ੍ਰਭਾਵਿਤ ਆ, ਬਾਕੀਆਂ ਦੇ ਵਿੱਚ ਜਿੱਦਾਂ ਸਾਹਮਣੇ ਵਾਲਾ ਪਿੰਡ ਆ, ਇਹਦੇ ਖੇਤਾਂ ਦੇ ਵਿੱਚ ਪਾਣੀ ਆਇਆ ਹੈ ਵਾ, ਪਿੰਡ ਦੇ ਵਿੱਚ ਪਾਣੀ ਨਹੀਂਗਾ ਤੇ ਪਰ ਨੁਕਸਾਨ ਹੋ ਰਿਹਾ, ਪਰ ਉੱਥੇ ਕੁਛ ਬਚਾਅ ਆ। ਤੇ ਜਿਹੜੇ 25 ਪਿੰਡ ਆ 20 ਵੋਟਾਂ ਜਿਹੜੀਆਂ ਉਹਨੂੰ ਕਵਰ ਕਰ ਰਹੀਆਂ ਵਾ। ਤੇ ਬਾਕੀ ਅਸੀਂ ਗੱਡੀਆਂ, ਹੁਣ ਕੱਲ ਦਾ ਪਾਣੀ ਘਟਿਆ ਵਾ, ਗੱਡੀਆਂ ਦੇ ਨਾਲ ਜਾ ਰਹੇ ਪਿੰਡਾਂ ਦੇ ਵਿੱਚ ਬੜੇ ਤਰੀਕੇ ਦੇ ਨਾਲ, ਬਹੁਤ ਵਧੀਆ। ਲੋਕਾਂ ਨੂੰ ਕੋਈ ਇਦਾਂ ਦੀ ਤਕਲੀਫ ਨਹੀਂ ਹੋ ਰਹੀ। ਰਾਸ਼ਨ ਪਾਣੀ, ਖਾਣ ਪੀਣ ਜਿਹੜਾ ਵਾ, ਆਪਣੀਆਂ ਤਰਪਾਲਾਂ ਹੋ ਗਈਆਂ ਤੇ ਆਪਣੀਆਂ ਮੱਛਰਦਾਨੀਆਂ ਹੋ ਗਈਆਂ, ਸਰੀਰ ਤੇ ਲਾਉਣ ਵਾਲੀਆਂ ਉਹ ਦਵਾਈਆਂ ਹੋ ਗਈਆਂ ਜਿਹੜਾ ਮੱਛਰ ਨੂੰ ਕੱਟਦੀਆਂ ਵਾ, ਬਿਸਕੁਟ, ਚੌਲ, ਸੁੱਕਾ ਰਾਸ਼ਨ ਸਾਰਾ ਮੁਹੱਈਆ ਕਰਾਇਆ ਜਾ ਰਿਹਾ। ਪਰ ਇੱਕ ਗੱਲ ਇਹ ਵੀ ਹੈ ਕਿ ਕਿਹਾ ਜਾਂਦਾ ਹੈ ਕਿ ਠੀਕ ਹੈ ਪਾਣੀ ਆਇਆ, ਉਹਦੇ ਵਿੱਚ ਕਿਤੇ ਨਾ ਕਿਤੇ 2019 ਤੋਂ ਸਰਕਾਰਾਂ ਨੇ ਸਬਕ ਨਹੀਂ ਲਿਆ। ਪਹਿਲਾਂ ਕਾਂਗਰਸ ਸਰਕਾਰ ਸੀ, ਉਸ ਸਮੇਂ ਉਹਨਾਂ ਨੇ ਸਬਕ ਲੈ ਕੇ ਬੰਨ ਪੱਕਾ ਨਹੀਂ ਕੀਤਾ, ਜੇ ਇਹੋ ਜਿਹਾ ਇੰਤਜ਼ਾਮ ਨਹੀਂ ਕੀਤਾ ਗਿਆ। ਇਸ ਵਾਰ ਭਗਵੰਤ ਮਾਨ ਸਰਕਾਰ ਨੂੰ ਤਾਂ ਦੋਸ਼ ਉਹਨਾਂ ਦਿੱਤਾ ਵੀ ਨਹੀਂ ਜਾ ਸਕਦਾ, ਕਿਉਂਕਿ ਲੰਬੇ ਸਮੇਂ ਤੋਂ ਸਰਕਾਰਾਂ ਹੋਰ ਚੱਲੀਆਂ ਆਉਂਦੀਆਂ। ਇਸ ਵਾਰ ਜੋ ਕੁਝ ਹੋਇਆ ਉਸ ਨੂੰ 1-1.5 ਸਾਲ ਦੇ ਵਿੱਚ ਆਂਕਿਆ ਨਹੀਂ ਜਾ ਸਕਦਾ। ਪਰ ਜਿਹੜੀ ਹੁਣ ਸਥਿਤੀ ਬਣੀ ਹੈ, ਇਸ ਨੂੰ ਕੰਟਰੋਲ ਕਰਨ ਦੇ ਲਈ ਬੰਨ ਦਾ ਕੰਮ ਕਦੋਂ ਤੱਕ ਮੁਕੰਮਲ ਹੋ ਜਾਊਗਾ? ਤੇ ਜਦੋਂ ਇਹ ਠੱਲ ਪੈ ਜਾਂਦੀ ਹੈ ਸਾਰਾ ਕੁਝ, ਕਿੰਨੇ ਟਾਈਮ ਤੱਕ ਲੋਕ ਸੋਚਣ ਕਿ ਬੰਨ ਦਾ ਇਹੋ ਜਿਹਾ ਪੱਕਾ ਬੰਨ ਨੂੰ ਕਰ ਦਿੱਤਾ ਜਾਊਗਾ ਕਿ ਮੁੜ ਤੋਂ ਇਹ ਏਰੀਆ ਹੜੂਗਾ ਨਹੀਂ? ਮੇਰੇ ਕੋਲ ਗੱਡੀ ਦੇ ਵਿੱਚ ਪੇਪਰ ਪਏ ਆ ਤੇ ਮੈਂ ਉਸ ਚੀਜ਼ ਨੂੰ ਚੰਗਾ ਨਹੀਂ ਸਮਝਦਾ ਵੀ ਉਧਰੋਂ ਸਾਡੇ ਤੇ ਆਫਤ ਆਈ ਆ ਤੇ ਉਧਰੋਂ ਮੈਂ ਲੋਕਾਂ ਨੂੰ ਦੱਸਦਾ ਫਿਰ ਆਹ ਕੰਮ ਕੀਤਾ। 63 ਕਿਲੋਮੀਟਰ ਦਾ ਮੇਰੇ ਕੋਲ ਲੈਟਰ ਪਿਆ ਵਾ। 14/4 ਨੂੰ ਭਗਵੰਤ ਮਾਨ ਸਾਹਿਬ ਆਏ ਸੀ ਜਲੰਧਰ,
ਉਦੋਂ ਦਾ ਮੇਰਾ ਲੈਟਰ ਦਿੱਤਾ, ਉਹਦਾ ਪ੍ਰੋਸੈਸ ਚੱਲ ਰਿਹਾ ਵਾ। ਵੱਖ-ਵੱਖ ਮਹਿਕਮਿਆਂ ਤੋਂ ਉਹਦੇ ਸਾਈਨ ਹੋਏ ਪਏ ਮੇਰੇ ਕੋਲ। ਉੱਤੇ ਪੱਕੀ ਸੜਕ 18 ਫੁੱਟੀ ਬੰਨ੍ਹ ਤੇ ਬਣ ਜਾਣੀ ਆ। ਥੋੜਾ ਜਿਹਾ ਟਾਈਮ ਸਾਨੂੰ ਚਾਹੀਦਾ। ਐਡੀ ਛੇਤੀ ਦੇਖੋ ਨਵੀਂ ਸਰਕਾਰ ਸੀ, ਐਡੀ ਛੇਤੀ ਨਹੀਂ ਸੀ ਕਰ ਸਕਦੀ। 63 ਕਿਲੋਮੀਟਰ ਮੇਰੇ ਹਲਕੇ ਦਾ ਜਿਹੜਾ ਰੋਡ ਆ 18 ਫੁੱਟ ਪੱਕਾ ਵਾ, ਮਨਜ਼ੂਰੀ ਅੱਧ ਤੱਕ ਚਲੇ ਜਾ ਚੁੱਕੀ ਆ, ਪ੍ਰੋਸੈਸ ਚੱਲ ਰਿਹਾ ਵਾ। ਪੇਪਰ ਚਾਹੀਦੇ ਆ ਤਾਂ ਮੈਂ ਕੱਢ ਕੇ ਦਿਖਾ ਦਿੰਦਾ ਤੁਹਾਨੂੰ। ਅਸੀਂ ਚਾਹਾਂਗੇ ਵੀ ਪੇਪਰ ਜ਼ਰੂਰ ਦੇਖੀਏ, ਦਰਸ਼ਕਾਂ ਨੂੰ ਵੀ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਜੇਕਰ ਤੁਸੀਂ ਕੋਈ ਕੰਮ ਕੀਤਾ ਲੋਕਾਂ ਤੱਕ ਪਹੁੰਚੇ ਵੀ, ਠੀਕ ਹੈ ਆਹ ਕੰਮ ਹੋਇਆ ਜੀ। ਇਹ ਮੈਂ ਚਾਹੂੰਗਾ ਕਿ ਸਾਥੀ ਇੱਕ ਵਾਰੀ ਜ਼ਰੂਰ ਦਿਖਾਉਣ। ਇੱਕ ਹੋਰ ਗੱਲ ਇਹਨੂੰ ਤੁਸੀਂ ਕਹਿ ਲਓ ਵੀ ਵਿਰੋਧੀਆਂ ਵੱਲੋਂ ਪ੍ਰਚਾਰਿਆ ਜਾ ਰਿਹਾ ਜਾਂ ਫਿਰ ਇਹਨੂੰ ਕਹਿ ਲਓ ਇਹਦੇ 'ਚ ਸੱਚਾਈ ਹੈ, ਤੁਸੀਂ ਦੱਸ ਸਕਦੇ ਹੋ। ਇਹ ਬਹੁਤ ਕਿਹਾ ਜਾ ਰਿਹਾ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹ ਫੋਟੋ ਸੈਸ਼ਨ 'ਚ ਰੁੱਝੇ ਹੋਏ ਨੇ, ਐ ਹੱਥ ਕਰਕੇ ਫੋਟੋ ਕਰਾ ਲਈ ਜਾਂਦੀ ਹੈ ਤੇ ਅੱਗੇ ਨਿਕਲ ਜਾਂਦੇ ਨੇ, ਮਦਦ ਜ਼ਮੀਨੀ ਪੱਧਰ ਤੇ ਨਹੀਂ ਹੋ ਰਹੀ। ਇਹਨਾਂ ਨੂੰ ਕੀ ਕਹੋਗੇ? ਇਹ ਤਾਂ ਲੋਕ ਦੱਸ ਸਕਦੇ। ਲੋਕ ਦੱਸਦੇ ਜਿਹੜੇ ਵਿਰੋਧੀ ਹੈ ਨਾ, ਜਿਵੇਂ ਹਾਥੀ ਚੱਲਦਾ ਜਾ ਰਿਹਾ। ਹਾਥੀ ਜਦੋਂ ਚੱਲਦਾ ਵਾ ਨਾ, ਉਹਨੂੰ ਇੱਟਾਂ ਮਾਰਨ ਵਾਲੇ ਬਹੁਤ ਹੁੰਦੇ ਆ। ਜੇ ਤੇ ਉਹ ਇੱਟਾਂ ਦਾ ਜਵਾਬ ਦੇਣ ਲੱਗ ਪਵੇ ਰੋਕ ਕੇ, ਫਿਰ ਉਹ ਆਪਦੀ ਮੰਜ਼ਿਲ ਤੱਕ ਨਹੀਂ ਪਹੁੰਚ ਸਕਦਾ। ਮਾਨ ਸਾਹਿਬ ਸਾਡੇ ਇਦਾਂ ਦੀ ਮੰਜ਼ਿਲ ਲੱਭ ਰਹੇ ਆ ਜਿੱਥੇ ਲੋਕ ਬਹੁਤ ਖੁਸ਼ ਆ ਕਿ ਇਹਦੀ ਮੰਜ਼ਿਲ ਜਿਹੜੀ ਦਾ ਰਸਤਾ ਜਿਹੜਾ ਇਹਦਾ ਬਹੁਤ ਵਧੀਆ ਆ। ਤੇ ਮਾਨ ਸਾਹਿਬ ਨੂੰ ਨਹੀਂ ਅਜੇ ਤੱਕ ਕਿਸੇ ਨੇ ਨਹੀਂ ਕੁਛ ਕਿਹਾ। ਬਾਕੀ ਦੂਜੇ ਤੀਜੇ ਜਿਹੜੇ ਉਹਨਾਂ ਨੇ ਤਾਂ ਵਿਰੋਧ ਕਰਨਾ ਹੀ ਆ। ਤੇ ਅਗਲੀ ਗੱਲ ਇਹ ਆ, ਜਿੰਨਾ ਚਿਰ ਵਿਰੋਧ ਨਹੀਂ ਹੁੰਦਾ ਉਹਨਾਂ ਚਿਰ ਕੰਮ ਵਧੀਆ ਨਹੀਂ ਹੋ ਸਕਦਾ, ਵਧੀਆ ਕੰਮ ਨਹੀਂ ਕੀਤਾ ਜਾ ਸਕਦਾ। ਜਿੰਨਾ ਚਿਰ ਵਿਰੋਧੀ ਖੜਾ ਨਹੀਂ ਹੁੰਦਾ, ਸਾਨੂੰ ਕੀ ਪਤਾ ਅਸੀਂ ਠੀਕ ਕਰ ਰਹੇ ਹਾਂ ਗਲਤ ਕਰ ਰਹੇ ਹਾਂ ਜੀ। ਹਾਂਜੀ, ਸੋ ਆਪ ਫਾਈਲ ਲੈ ਕੇ ਆਏ ਨੇ ਕਾਕੜਾ ਸਾਹਿਬ, ਆਹ ਦੇਖੋ ਫਾਈਲ। ਇਹ ਮੈਂ ਤੁਹਾਨੂੰ ਦੇਖ ਕੇ ਨਹੀਂ ਲਿਆਇਆ ਹੁਣ। ਆਹ 14/4/22 ਮੇਰੇ ਉੱਤੇ ਲਿਖਿਆ ਹੈ, ਪੜ੍ਹ ਲਓ। ਤੁਸੀਂ ਪੜ੍ਹ ਕੇ ਸੁਣਾਓਗੇ ਤਾਂ ਫਿਰ ਵਧੀਆ ਹੋ ਜਾਊਗਾ। ਬੇਨਤੀ ਹੈ ਕਿ ਸ਼ਾਹਕੋਟ ਵਿੱਚ ਸਤਲੁਜ ਦਰਿਆ ਨਾਲ ਲੱਗਦਾ ਬੰਨ ਜੋ ਕਿ ਕੱਚਾ ਹੈ, ਇਹ ਬੰਨ 60 ਕਿਲੋਮੀਟਰ ਦਾ ਹੈ ਜੋ ਕਿ ਦਰਿਆ ਦੇ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਟੁੱਟ ਜਾਂਦਾ ਹੈ। ਹਲਕਾ ਸ਼ਾਹਕੋਟ ਵਾਸੀਆਂ ਦੀ ਮੰਗ ਹੈ ਕਿ ਇਸ ਬੰਨ ਉੱਪਰ 18 ਫੁੱਟੀ ਪੱਕੀ ਸੜਕ ਬਣਾਈ ਜਾਵੇ ਤਾਂ ਜੋ ਲੋਕਾਂ ਦੀ ਫਸਲ ਤੇ ਘਰ ਹੜ੍ਹ ਕੇ ਨੁਕਸਾਨ ਤੋਂ ਬਚ ਸਕਣ। ਠੀਕ ਆ ਜੀ। ਆ ਉੱਥੇ ਮਾਨ ਸਾਹਿਬ ਦੇ ਦਫ਼ਤਰ ਤੋਂ ਆ ਉੱਤੇ ਸਪਲੈਸ਼ ਲੱਗ ਗਿਆ, ਉਦੋਂ ਅੱਗੇ ਚਲੇ ਗਈ। ਆ ਦੇਖੋ ਕਿੰਨੇ ਦਫ਼ਤਰਾਂ ਦੇ ਸਾਈਨ ਹੋਏ। 1 2 3 4 5 6 7 8 9 10 11 12 13 ਦਫ਼ਤਰਾਂ 'ਚ ਇਹ ਪਾਸ ਹੋ ਚੁੱਕੀ ਆ। ਆ ਵੀ ਅੱਗੇ ਦੇਖ ਲਓ, PWD ਨੂੰ ਆ ਗਈ ਜੀ। ਆ ਮੇਲ ਵੀ ਮੈਨੂੰ ਆ ਚੁੱਕੀ ਆ ਜੀ। ਅਸੀਂ ਕੰਮ ਕਰ ਰਹੇ ਜੀ ਇਸ ਬੰਨ ਦਾ। ਮੈਨੂੰ ਕੋਈ ਨਹੀਂ ਕਹਿ ਸਕਦਾ ਕਿ ਤੂੰ ਸੁੱਤਾ ਪਿਆ ਵਾ ਔਰ ਸਵੇਰੇ 6 ਵਜੇ ਉੱਠ ਖੜੋਈਦਾ, ਰਾਤ ਨੂੰ 10 ਵਜੇ ਤੱਕ ਮੈਨੂੰ ਕੋਈ ਬੰਦਾ ਮੰਜੇ ਤੇ ਪਏ ਨੂੰ ਦਿਖਾ ਦੇਵੇ ਆ ਕੇ, ਉਦੋਂ ਹੀ ਸਭ ਕੁਝ ਛੱਡ ਦੇਵਾਂਗੇ। ਅਸੀਂ ਕੰਮ ਕਰ ਰਹੇ ਜੀ ਲੋਕਾਂ ਵਾਸਤੇ। ਸਾਨੂੰ ਲੋਕਾਂ ਨੇ, ਖੈਰ ਵੱਖਰੀ ਗੱਲ ਹੈ, ਜਿਤਾਇਆ ਨਹੀਂ ਮੈਨੂੰ ਲੋਕਾਂ ਨੇ, ਪਰ ਕੰਮ ਮੈਂ ਲੋਕਾਂ ਵਾਸਤੇ ਕਰ ਰਿਹਾ ਵਾਂ। ਕੋਈ ਮੈਨੂੰ ਕਹਿ ਨਹੀਂ ਸਕਦਾ ਕਿ ਇਸ ਬੰਦੇ ਨੇ, ਰਤਨ ਸਿੰਘ ਨੇ ਕੰਮ ਨਹੀਂ ਕੀਤਾ। ਜਿੱਥੇ ਵੀ ਕੋਈ ਪੁੱਛਦੇ ਪੱਤਰਕਾਰ ਆ ਕੇ ਕਿਸੇ ਸਵਾਲ 'ਚ ਵੀ ਮੈਂ ਮੋਹਰੇ, ਮੇਰੇ ਕੋਲ ਉਹਦਾ ਜਵਾਬ ਹੁੰਦਾ ਆ। ਹਾਂਜੀ। ਮਾਈਨਿੰਗ ਵਿਭਾਗ ਮਾਈਨਿੰਗ ਲਈ ਕੀ ਕਹੋਗੇ? ਕਹਿੰਦੇ ਬਹੁਤ ਵੱਡਾ ਕਾਰਨ ਮਾਈਨਿੰਗ ਵੀ ਹੈ ਇਸ ਦੇ ਪਿੱਛੇ, ਇਸ ਤਰੀਕੇ ਦੇ ਨਾਲ ਬੰਨ ਟੁੱਟਣਾ। ਨਹੀਂ, ਇਹਦੇ ਵਿੱਚ ਇਹ ਨਹੀਂ ਕਿਹਾ ਜਾ ਸਕਦਾ। ਇਹਦੇ ਵਿੱਚ ਇਹ ਆ ਕਿ ਮਾਈਨਿੰਗ ਘੱਟ ਹੋ ਰਹੀ ਆ। ਜੇ ਕਿਤੇ ਮਾਈਨਿੰਗ ਦਰਿਆ ਦੇ ਵਿੱਚੋਂ ਹੁੰਦੀ ਹੋਵੇ ਤੇ ਸਿੱਧਾ ਦਰਿਆ ਗਾਹ ਨਿਕਲ ਜਾਊਗਾ। ਜਿਹੜਾ ਅੱਗੇ ਲੋਕਾਂ ਨੇ ਬਹੁਤ ਸਾਰਾ ਮਹਿੰਗਾ ਕੀਤਾ ਸੀ ਰੇਤਾ, ਮਾਨ ਸਰਕਾਰ ਨੇ ਆਣ ਕੇ 5.5 ਰੁਪਏ ਫੁੱਟ ਜਿਹੜੀ ਰੇਤਾ ਕਰ ਦਿੱਤੀ ਆ। ਟਾਈਮ ਹੀ ਸਾਡੇ ਕੋਲ 1 ਸਾਲ ਦਾ ਸੀ, ਜਿਹੜਾ ਉਹ ਅੱਗੇ ਤੇ ਅੱਗੇ ਜਦੋਂ ਟਾਈਮ ਮਿਲੂਗਾ ਨਾ ਤੇ ਕੁਝ ਕਰਕੇ ਦੱਸਾਂਗੇ ਜੀ। ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸਾਡੇ ਨਾਲ ਰਤਨ ਸਿੰਘ ਆਕੜ ਕਲਾਂ ਹੋਣੀ, ਜਿਹੜੇ ਕਿ ਸ਼ਾਹਕੋਟ ਤੋਂ ਹਲਕਾ ਇੰਚਾਰਜ ਨੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।